ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਲਜੀਤ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਅਪਡੇਟ ਦੇਣ ਲਈ ਆਸਟ੍ਰੇਲੀਅਨ ਸਿੱਖ ਗੇਮਸ ਦੇ ਬਾਰੇ। 38ਵੀਆਂ ਸਿੱਖ ਖੇਡਾਂ ਜਿਹੜੀਆਂ ਕਿ ਇਸ ਵਾਰ ਮੈਲਬੌਰਨ ਦੇ ਹਿੱਸੇ ਆਈਆਂ ਆ ਅਤੇ ਦਰਸ਼ਕ ਬਾਰ-ਬਾਰ ਜਿਹੜੀ ਜਾਣਕਾਰੀ ਆ ਉਹ ਮੰਗ ਰਹੇ ਆ ਅਤੇ ਅਸੀਂ ਵੀ ਇੰਡੋਸ ਟੀਵੀ ਦੇ ਮਾਧਿਅਮ ਦੇ ਰਾਹੀਂ ਹਰ ਉਸ ਸ਼ਖਸ ਨੂੰ ਜਿਹੜਾ ਕਿ ਚਾਹੇ ਆਨਲਾਈਨ ਦੇਖਣਾ ਚਾਹੁੰਦਾ ਆ ਸਾਨੂੰ ਜਾਂ ਉੱਥੇ ਮੈਲਬੌਰਨ ਦੇ ਵਿੱਚ ਜਾਣਗੇ ਅਤੇ ਖੇਡਾਂ ਦਾ ਆਨੰਦ ਮਾਣਨਗੇ। ਅਤੇ ਜਗਤ ਪ੍ਰਸਿੱਧ ਇਹਨਾਂ ਖੇਡਾਂ ਦੇ ਵਿੱਚ ਹਰ ਕੋਈ ਚਾਹੁੰਦਾ ਕਿ ਕੀ ਹੋ ਰਿਹਾ ਆ, ਕਿੱਦਾਂ ਦੀਆਂ ਤਿਆਰੀਆਂ ਚੱਲ ਰਹੀਆਂ। ਅਸੀਂ ਲਗਾਤਾਰ ਹਰ ਹਫ਼ਤੇ ਜਿਹੜੀ ਅਪਡੇਸ਼ਨ ਆ ਉਹ ਤੁਹਾਨੂੰ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਹਾਂ। ਅਤੇ ਅੱਜ ਵੀ ਸਾਡੇ ਨਾਲ ਸਿੱਖ ਖੇਡਾਂ ਜਿਹੜੀਆਂ ਮੈਲਬੌਰਨ ਦੇ ਵਿੱਚ ਹੋ ਰਹੀਆਂ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਭੂਮਿਕਾ ਨਿਭਾ ਰਹੇ ਸਰਦਾਰ ਕੁਲਵੰਤ ਸਿੰਘ ਜੀ ਸਾਡੇ ਨਾਲ ਨੇ। ਸਤਿ ਸ੍ਰੀ ਅਕਾਲ ਸਰਦਾਰ ਕੁਲਵੰਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਵੰਤ ਸਿੰਘ ਜੀ, ਵੈਸੇ ਤਾਂ ਬਹੁਤ ਤੁਸੀਂ ਬਿਜ਼ੀ ਹੋਣੇ ਆ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਆ, ਕਿਉਂਕਿ ਜਿੱਦਾਂ ਜਿੱਦਾਂ ਦਿਨ ਜਿਹੜੇ ਆ ਥੋੜ੍ਹੇ ਰਹਿੰਦੇ ਜਾ ਰਹੇ ਆ, ਕੋਈ 20 ਦਿਨ ਦੇ ਕਰੀਬ ਜਿਹੜਾ ਆਪਣਾ ਸਮਾਂ ਰਹਿ ਗਿਆ। ਅਤੇ ਕਿੱਦਾਂ ਦੀਆਂ ਤਿਆਰੀਆਂ ਹੁਣ ਤੱਕ ਚੱਲ ਰਹੀਆਂ ਸਿੱਖ ਗੇਮਸ ਦੀਆਂ? ਤਿਆਰੀਆਂ ਜੀ ਬਸ ਕਰੀ ਜਾ ਰਹੇ ਹਾਂ ਫਟਾਫਟ, ਜਿੰਨਾ ਜ਼ਿਆਦਾ ਤੋਂ ਜ਼ਿਆਦਾ ਕਰ ਸਕਦੇ ਹਾਂ। ਬਸ ਟਾਈਮ ਦੀ ਸ਼ਾਰਟੇਜ ਹੀ ਫੀਲ ਹੋ ਰਹੀ ਆ ਕਿ ਹੋਰ ਤਾਂ ਕੁਝ ਨਹੀਂ। ਹਾਂਜੀ, ਸ਼ਾਰਟੇਜ ਹੁਣ ਇੱਦਾਂ ਹੀ ਲੱਗਦਾ ਹੁੰਦਾ ਕਿਉਂਕਿ ਬਹੁਤ ਸਾਰੇ ਕੰਮ ਜਿਹੜੇ ਆ ਹੁਣ ਨਿਕਲਦੇ ਹੋਣੇ ਆ, ਪਰ ਬਹੁਤ ਵੱਡੀ ਇੱਕ ਇਹ ਕਹਿ ਲਓ ਕਿ ਈਵੈਂਟ ਇਹ ਹੁੰਦਾ ਆ ਜਿਹਦੇ ਵਿੱਚ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਦਰਸ਼ਕ ਖਿਡਾਰੀ ਪਹੁੰਚਣਗੇ। ਕੋਈ 8000 ਤੋਂ ਲੈ ਕੇ 9000 ਤੱਕ ਖਿਡਾਰੀ ਪਹੁੰਚਣਗੇ। ਹੁਣ ਤੱਕ ਕਿੱਦਾਂ ਦੀ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਹੋ ਗਈ ਸਾਰੀਆਂ ਟੀਮਾਂ ਦੀ? ਹਾਂਜੀ ਹਾਂਜੀ ਜੀ, ਰਜਿਸਟ੍ਰੇਸ਼ਨ ਸਾਰੀ ਹੋ ਚੁੱਕੀ ਆ ਅਤੇ ਮਾਲਕ ਦੀ ਮਿਹਰ ਨਾਲ ਬਹੁਤ ਜ਼ਿਆਦਾ ਮੈਲਬਰਨ ਵਿਲ ਬ੍ਰੇਕ ਕਾਫੀ ਰਿਕਾਰਡਸ ਆਲਰੇਡੀ ਟੀਮਾਂ ਪੱਖੋਂ, ਪਲੇਅਰਾਂ ਪੱਖੋਂ। ਰਜਿਸਟ੍ਰੇਸ਼ਨਸ ਬਹੁਤ ਜ਼ਿਆਦਾ ਸਾਨੂੰ ਵਧੀਆ ਓਵਰਆਲ ਸਾਰੀਆਂ ਸਪੋਰਟਸ ਦੇ ਵਿੱਚ ਆਈਆਂ ਆ, ਅਤੇ ਇਸੇ ਕਰਕੇ ਆਪਾਂ ਥੋੜ੍ਹੀਆਂ ਲਿਮਿਟ ਵੀ ਰੱਖੀਆਂ ਆ ਟੀਮਾਂ ਦੇ ਉੱਪਰ। ਮਤਲਬ ਥੋੜ੍ਹਾ ਆਪਾਂ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਆ, ਅਤੇ ਮਾਲਕ ਦੀ ਮਿਹਰ ਨਾਲ ਸਾਡਾ ਜਿਹੜੀਆਂ ਗੇਮਾਂ ਜੀ ਸਿੱਖ ਖੇਡਾਂ ਓਲੰਪਿਕ ਖੇਡਾਂ ਤੋਂ ਬਹੁਤੀਆਂ ਦੂਰ ਨਹੀਂ ਰਹਿ ਗਈਆਂ, ਜਿਹੜਾ ਪ੍ਰਬੰਧ ਆ ਉਹਨਾਂ ਦਾ। ਸੋ ਮਾਲਕ ਦੀ ਮਿਹਰ ਆ ਜੀ। ਹਾਂਜੀ, ਅਤੇ ਇਹਦਾ ਕ੍ਰੈਡਿਟ ਜਿਹੜਾ ਉਹ ਸਾਰੇ ਜਿਹੜੀਆਂ ਜਿੱਥੇ ਸੰਗਤ ਨੂੰ ਜਾਂਦਾ ਆ ਨਾਲ ਦੀ ਨਾਲ ਸਾਰੀਆਂ ਕਮੇਟੀਆਂ ਜਿੱਥੇ ਵੀ ਹੁੰਦੀਆਂ ਉੱਥੇ ਲੋਕਲ ਕਮੇਟੀ ਅਤੇ ਐਜ਼ ਕਮੇਟੀ, ਇਹ ਸਾਰਿਆਂ ਦੀ ਇੱਕ ਭਾਈਵਾਲੀ ਦਾ ਸਬੂਤ ਆ। ਅਤੇ ਹਰ ਵਾਰ ਦੀ ਇਸ ਵਾਰ ਵੀ ਕੁਐਸਚਨ ਇਹੀ ਪੁੱਛੇ ਜਾਂਦੇ ਆ। ਇੱਕ ਤਾਂ ਚਲੋ ਜਿਨ੍ਹਾਂ ਨੇ ਸਾਡੇ ਵਰਗਿਆਂ ਨੇ ਬ੍ਰਿਸਬੇਨ ਤੋਂ ਆਉਣਾ ਜਾਂ ਸਿਡਨੀ ਤੋਂ ਆਉਣਾ ਆ, ਉਹਨਾਂ ਦਾ ਮੇਨ ਕੁਐਸਚਨ ਹੁੰਦਾ ਵੀ ਰਿਹਾਇਸ਼ ਦਾ। ਚਲੋ ਰਿਹਾਇਸ਼ ਦਾ ਵੀ ਉੱਥੇ ਦੇਖ ਲੈਂਦੇ ਆ, ਪਰ ਜਿਹੜਾ ਪਾਰਕਿੰਗ ਦਾ ਜਿਹੜਾ ਪ੍ਰਬੰਧ ਆ ਉਹਦੇ ਬਾਰੇ ਕਾਫੀ ਕਰਨਾ ਹੁੰਦਾ ਆ। ਤੁਸੀਂ ਪਿਛਲੀ ਵਾਰ ਵੀ ਕਾਫੀ ਦੱਸਿਆ, ਇਸ ਵਾਰ ਵੀ ਜ਼ਰੂਰ ਇਹ ਜਾਣਕਾਰੀ ਦੇ ਦਿਓ ਕਿ ਸ਼ਟਲ ਬੱਸਿਸ ਦੇ ਬਾਰੇ ਜ਼ਰੂਰ ਦੱਸੋ, ਕਿਉਂਕਿ ਕੁਛ ਜਿਹੜੇ ਲੋਕ ਆ ਉਹ ਅਜੇ ਵੀ ਜਾਣਨਾ ਚਾਹੁੰਦੇ ਆ ਕਿ ਉਹਦੀ ਇਨਫੋਰਮੇਸ਼ਨ ਕੀ ਆ। ਹਾਂਜੀ, ਪਾਰਕਿੰਗ ਲਈ ਮੈਂ ਇਹ ਜ਼ਰੂਰ ਮੈਂਸ਼ਨ ਕਰਨਾ ਚਾਹੁੰਦਾ ਸਾਰਿਆਂ ਨੂੰ। ਇੱਕ ਕਹਿ ਲਓ ਕਿ ਮੈਂ ਤਾਂ ਐਕਸਪੋਜ਼ਰ ਪ੍ਰੋਪਰ ਦੇਣਾ ਚਾਹੁੰਦਾ। ਟ੍ਰੈਮ ਨੰਬਰ 58 ਇਹ ਸਾਰੇ ਜਾਣੇ ਯਾਦ ਰੱਖ ਲੈਣ। ਅਤੇ 58 ਇਹ ਸਿਟੀ ਦੇ ਵਿੱਚੋਂ ਟ੍ਰੈਮ ਜਾਂਦੀ ਆ ਅਤੇ ਸਿੱਧੀ ਜਾਂਦੀ ਆ ਆਪਣੇ ਉੱਥੇ ਆਪਣੇ ਵੈਨਿਊ ਦੇ ਉੱਪਰ। ਸੋ ਜਦੋਂ ਜਿਨ੍ਹਾਂ ਨੇ ਵੀ ਸਿਟੀ ਦੇ ਵਿੱਚ ਰੁਕੇ ਆ ਜਾਂ ਰਸਤੇ 'ਚ ਰੁਕੇ ਆ, ਪਾਰਕਿੰਗ ਸਿਟੀ ਦੇ ਵਿੱਚ ਕਾਫੀ ਹੈਗੀਆਂ ਨੇ ਆਲਰੇਡੀ। ਅਤੇ ਮਤਲਬ ਉਹ ਟ੍ਰੈਮ ਨੰਬਰ 58 ਦਾ ਜਿਹੜਾ 24 ਨੰਬਰ ਸਟਾਪ ਅਤੇ 25 ਨੰਬਰ ਸਟਾਪ, ਇਹ ਜਿਹੜੇ ਦੋ ਸਟਾਪ ਹੈਗੇ ਨੇ। ਇੱਕ ਨੈਟਬਾਲ ਜਿਹੜਾ ਸੈਂਟਰ ਮੇਨ ਹੈਗਾ ਜਿੱਥੇ ਹਾਕੀ, ਨੈਟਬਾਲ, ਵਾਲੀਬਾਲ, ਬਾਸਕਿਟਬਾਲ, ਬੈਡਮਿੰਟਨ ਅਤੇ ਸਿੱਖ ਫੋਰਮ ਉੱਥੇ ਹੋ ਰਿਹਾ ਆ। ਸੋ ਇੱਕ ਉਹ ਸਟਾਪ ਆ। ਸੈਕਿੰਡ ਜਿਹੜਾ ਸਟਾਪ ਹੈਗਾ ਆ ਉਹ ਹੈਗਾ ਆਪਣਾ ਮੇਨ ਜਿਹੜਾ ਕਾਰਨੀਵਲ, ਅਤੇ ਉਹ ਤੁਸੀਂ ਗੱਬੇ ਉਤਰੋਂਗੇ ਲੈਫਟ ਹੈਂਡ ਸਾਈਡ 'ਤੇ ਤੁਸੀਂ ਜਾਓਗੇ, ਉਹ ਸਾਰਾ ਪ੍ਰੋਪਰ ਕਾਰਨੀਵਲ ਹੱਬ ਉਹੀ ਆ। ਅਤੇ ਉਹ ਸਾਰਾ ਉੱਥੋਂ ਲੰਗਰ ਤੋਂ ਹੁੰਦੇ ਨੈਟਬਾਲ ਅੱਗੇ ਸੈਂਟਰ ਹੈਗਾ ਆ। ਸੋ ਤੁਸੀਂ ਜੇ ਅਗਲੇ ਸਟਾਪ 'ਤੇ ਜਾਓਗੇ ਸਿੱਧਾ ਨੈਟਬਾਲ ਦਾ ਪਹਿਲਾਂ ਉਤਰ ਜਾਓਗੇ ਤਾਂ ਆਪਣਾ ਕਾਰਨੀਵਲ ਆ ਜਾਊਗਾ। ਰਾਈਟ ਹੈਂਡ ਸਾਈਡ ਵੱਲ ਤੁਸੀਂ ਉਤਰ ਕੇ ਜੇ ਤੁਸੀਂ ਜਾਓਗੇ ਅਤੇ ਉੱਧਰ ਮੈਲਬਰਨ ਜ਼ੂ ਦੇ ਨਾਲ ਕਬੱਡੀ ਵਾਲਾ ਵੈਨਿਊ, ਉੱਧਰ ਕਬੱਡੀ ਹੋ ਗਿਆ, ਸੌਕਰ ਹੋ ਗਿਆ, ਉਹ ਤੁਹਾਡੀ ਰਾਈਟ ਹੈਂਡ ਸਾਈਡ 'ਤੇ ਆਊਗਾ ਜੀ। ਸੋ ਟ੍ਰੈਮ ਨੰਬਰ 58 ਇਜ਼ ਵੈਰੀ ਇੰਪੋਰਟੈਂਟ। ਸਾਰੇ ਜਾਣੇ ਆਪਣੇ ਪੂਰੀ ਭਰੀ ਰੱਖਾਂਗੇ ਜੀ। ਅਤੇ ਕੁਲਵੰਤ ਸਿੰਘ ਜੀ, ਵਲੰਟੀਅਰਸ ਦੀ ਬਹੁਤ ਵੱਡੀ ਇੱਕ ਲੋੜ ਰਹਿੰਦੀ ਆ ਸੇਵਾਦਾਰਾਂ ਦੀ, ਭਾਵੇਂ ਕਿ ਸੇਵਾਦਾਰ ਜਿਹੜੇ ਆ ਆਪਣੇ ਆਪ ਨੂੰ ਵੈਸੇ ਤਾਂ ਸਮਰਪਿਤ ਨੇ ਇਹਨਾਂ ਸਿੱਖ ਗੇਮਸ ਦੇ ਵਿੱਚ, ਅਤੇ ਪਰ ਫਿਰ ਵੀ ਤੁਸੀਂ ਆਪਣੇ ਵੱਲੋਂ ਅਪੀਲ ਜਾਂ ਹੁਣ ਤੱਕ ਦਾ ਕਿੱਦਾਂ ਦਾ ਪ੍ਰਬੰਧ ਰਿਹਾ ਜਾਂ ਕਿੱਦਾਂ ਦੇ ਜਿਹੜੀ ਰਿਸਪੌਂਸ ਆ ਉਹ ਲੋਕਾਂ ਤੋਂ ਮਿਲ ਰਿਹਾ ਆ ਸੇਵਾ ਕਰਨ ਦੇ ਵਾਸਤੇ? ਹਾਂਜੀ, ਇਹਦੀ ਰਿਸਪੌਂਸ ਤਾਂ ਕਾਫੀ ਬਹੁਤ ਸੋਹਣਾ ਆ, ਅਤੇ ਮਾਲਕ ਦੀ ਮਿਹਰ ਨਾਲ ਵਲੰਟੀਅਰਸ ਕਾਫੀ ਆਪ ਮੁਹਾਰੇ ਕਰਨਾ ਚਾਹੁੰਦੇ ਨੇ। ਬਟ ਸਾਡੀ ਫਿਰ ਵੀ ਆਪਣੀ ਬੇਨਤੀ ਜ਼ਰੂਰ ਆ ਜੀ, ਕਿਉਂਕਿ ਇਹ ਸਾਡੀਆਂ ਆਪਣੀਆਂ ਖੇਡਾਂ ਆ ਅਤੇ ਸਾਡਾ ਆਪਣੀਆਂ ਜ਼ਿੰਮੇਵਾਰੀਆਂ ਆ। ਜਿੱਥੇ ਵੀ ਸੰਗਤ ਨੂੰ ਲੱਗੇ ਕਿ ਕਿਤੇ ਕੋਈ ਕਮੀ ਪੇਸ਼ੀ ਹੈਗੀ ਆ ਅਤੇ ਉਹ ਆ ਕੇ ਖੜ੍ਹ ਸਕਦੇ ਆ, ਕਿਸੇ ਤਰੀਕੇ ਨਾਲ ਵੀ ਉਹ ਸਪੋਰਟ ਕਰ ਸਕਦੇ ਆ, ਅਤੇ ਪਲੀਜ਼ ਸਪੋਰਟ ਜ਼ਰੂਰ ਕਰਿਓ, ਕਿਉਂਕਿ ਜਿਹੜਾ ਮੌਕੇ 'ਤੇ ਖੜ੍ਹ ਗਿਆ ਉਹੀ ਖਾਲਸਾ ਆ।
ਹਨਾ ਤੇ ਹਨਾ ਕਿਉਂਕਿ ਆਪਣੀ ਕਮਿਊਨਿਟੀ ਦੀਆਂ ਗੇਮਾਂ ਆ ਤੇ ਵਲੰਟੀਅਰ ਤਾਂ ਚਲੋ ਜ਼ਿੰਮੇਵਾਰੀਆਂ ਹੈਗੀਆਂ ਆ ਪਰ ਕਦੀ ਕਦੀ ਚੀਜ਼ਾਂ ਉੱਪਰ ਥੱਲੇ ਹੋ ਜਾਂਦੀਆਂ ਬਟ ਜੇ ਕਿਤੇ ਅਨਾਉਂਸਮੈਂਟ ਵੀ ਹੋ ਰਹੀ ਆ ਵਲੰਟੀਅਰ ਸਾਨੂੰ ਆਪ ਨੂੰ ਫੀਲ ਹੁੰਦਾ ਕਿਉਂਕਿ ਜਿਹੜੀਆਂ ਆਸਟ੍ਰੇਲੀਆ ਦੀਆਂ ਆਪਣੀਆਂ ਖੇਡਾਂ ਆ ਇਹ ਆਪਾਂ ਸਾਰਿਆਂ ਨੇ ਤਕਰੀਬਨ ਆਪ ਕਰਾਈਆਂ ਹੀ ਆ ਕਿਸੇ ਨਾ ਕਿਸੇ ਕਮੇਟੀ ਦੇ ਵਿੱਚ ਫਿਰ ਸਾਨੂੰ ਪਤਾ ਹੀ ਆ ਕਿ ਕਿੱਦਾਂ ਹੋਣਾ ਚਾਹੀਦਾ ਕਿਹੜਾ ਕੰਮ ਤੇ ਇਹਦੇ ਵਿੱਚ ਮਤਲਬ ਹਨਾ ਕੋਈ ਸਟ੍ਰੇਂਜਰ ਵਾਲਾ ਕੰਮ ਨਹੀਂ ਹੈਗਾ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਆਪਾਂ ਇਹ ਸਪੋਰਟ ਕਰ ਸਕਦੇ ਹਾਂ ਪਲੀਜ਼ ਜਰੂਰ ਸਪੋਰਟ ਕਰਿਓ ਹਾਂਜੀ ਇਟ ਵਿਲ ਬੀ ਅ ਬਿਗ ਹੈਲਪ ਫॉर ਮੈਲਬਨ ਹਾਂਜੀ ਜੀ ਤੇ ਇਹ ਗੱਲ ਤੁਹਾਡੀ ਸਹੀ ਆ ਕਿ ਇਹ ਸਾਡਾ ਸਿਰ ਵੀ ਉੱਚਾ ਚੱਕਦੀਆਂ ਆਸਟ੍ਰੇਲੀਅਨ ਸਿੱਖ ਗੇਮਸ ਕਿਉਂਕਿ ਐਡੀਆਂ ਵੱਡੀਆਂ ਗੇਮਸ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦਾ ਕਿਤੇ ਹੁੰਦੀਆਂ ਹੋਣ ਨਹੀਂ ਤਾਂ ਪੰਜਾਬ ਤੋਂ ਬਾਹਰ ਇਹ ਬਹੁਤ ਵੱਡਾ ਇੱਕ ਮਹਾਕੁੰਭ ਗੇਮਾਂ ਦਾ ਹੁੰਦਾ ਜਿੱਦਾਂ ਕੁਲਵੰਤ ਸਿੰਘ ਹੋਣਾ ਨੇ ਕਿਹਾ ਕਿ ਮਿੰਨੀ 올림픽 ਦੇ ਆਪਾਂ ਚਲੋ ਨੇੜੇ ਹੀ ਆ ਪਰ ਕੁਲਵੰਤ ਸਿੰਘ ਜੀ ਜਿਹੜੀ ਅਸਲੀ ਰੂਹ ਕਹਿ ਲਓ ਸਿੱਖ ਗੇਮਸ ਦੀ ਕਿ ਜਦੋਂ ਸਾਡੇ ਸਿਆਣਿਆਂ ਨੇ ਇਹ ਸ਼ੁਰੂ ਕੀਤੀ ਆ ਨਾਲ ਸਿੱਖ ਫਾਰਮ ਵੀ ਰੱਖਿਆ ਕਿ ਅਸੀਂ ਨਾਲ ਸਿੱਖ ਫਲਸਫੇ ਦੇ ਬਾਰੇ ਵੀ ਗੱਲ ਕਰਨੀ ਆ ਤੇ ਇਸ ਵਾਰ ਤੁਸੀਂ ਇਹਦੇ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹੋ ਪਿਛਲੀ ਵਾਰ ਵੀ ਆਪਾਂ ਕਾਫੀ ਗੱਲਾਂ ਕੀਤੀਆਂ ਸੀ ਕਿ ਉਹਦੇ ਵਿੱਚ ਆਪਾਂ ਮੌਕ ਪਾਰਲੀਮੈਂਟ ਕਰਨੀ ਆ ਕੁਇਜ਼ ਐਸੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਇੱਥੇ ਦੇ ਬੱਚੇ ਨੇ ਜੰਪਲ ਨੇ ਚਾਹੇ ਯੰਗ ਜਿਹੜੇ ਹੈਗੇ ਨੇ ਕਿ ਉਹਨਾਂ ਨੂੰ ਵੀ ਭਾਈਵਾਲ ਬਣਾਇਆ ਜਾਵੇ ਸਾਡੇ ਵਿਰਾਸਤ ਬਾਰੇ ਜਾਣਨ ਦੇ ਵਾਸਤੇ ਸਾਡੇ ਧਰਮ ਦੇ ਬਾਰੇ ਜਾਣਨ ਦੇ ਵਾਸਤੇ ਸਿੱਖ ਫੌਰਮ ਦੀ ਹੁਣ ਤੱਕ ਦੀ ਕਿਉਂਕਿ ਹਰ ਵਾਰੀ ਇਹ ਕਿਹਾ ਵੀ ਜਾਂਦਾ ਆ ਕਿ ਸਿੱਖ ਫੌਰਮ ਦੇ ਉੱਤੇ ਕਮੇਟੀਆਂ ਦੇ ਵੱਲੋਂ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਇਸ ਵਾਰ ਦਾ ਮੈਲਬੌਰਨ ਵਾਲਿਆਂ ਨੇ ਕੀ ਉਚੇਚਾ ਪ੍ਰਬੰਧ ਕੀਤਾ ਸਿੱਖ ਫੌਰਮ ਵਾਸਤੇ ਮੈਲਬਨ ਜੀ ਗੁਰੂ ਮਹਾਰਾਜ ਦੀ ਮਿਹਰ ਨਾਲ ਰਿਕਾਰਡ ਤੋੜੇਗਾ ਫॉर ਸ਼ੋਰ ਤੋੜੇਗਾ ਤੇ ਮਾਲਕ ਦੀ ਮਿਹਰ ਨਾਲ ਮੈਂ ਦੱਸਣਾ ਚਾਹੁੰਦਾ ਕਿ ਆਪਾਂ ਦੀ ਜਿਹੜੀ ਵੈਬਸਾਈਟ ਹੈਗੀ ਹੈ ਜੀ australiansikhforum.com.au ਉਹਦੇ ਉੱਪਰ ਆਪਾਂ ਜਦੋਂ ਰਜਿਸਟ੍ਰੇਸ਼ਨ ਕਰ ਰਹੇ ਸੀਗੇ ਤੇ ਸਾਡੇ ਕੋਲ ਅੱਜ ਵੀ ਮੈਂ ਚੈੱਕ ਕਰ ਰਿਹਾ ਸੀਗਾ 513 ਆ ਚੁੱਕੀਆਂ ਆ ਆਪਣੀਆਂ ਜਿਹੜੀਆਂ ਰਜਿਸਟ੍ਰੇਸ਼ਨਾਂ ਤੇ ਪਰ ਇੱਕ ਚੀਜ਼ ਜਿਹੜੀ ਆਪਾਂ ਨਾ ਇਸ ਵਾਰੀ ਜਦੋਂ ਆਪਾਂ ਐਸੇ ਕੰਪੀਟੀਸ਼ਨ ਜਾਂ ਪੋਸਟਰ ਕੰਪੀਟੀਸ਼ਨ ਕਰ ਰਹੇ ਸੀਗੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਆਪਾਂ ਪਹਿਲੀ ਵਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹਦੇ ਇਸ ਕਰਕੇ ਸਿੱਖਣ ਲਈ ਬਹੁਤ ਕੁਛ ਆ ਇਹਦੇ ਵਿੱਚੋਂ ਸੋ ਅਨਫੋਰਚੂਨੇਟਲੀ ਸਾਡਾ ਜਿੱਦਾਂ ਆਪਾਂ ਕਾਫੀ ਬੇਨਤੀਆਂ ਕੀਤੀਆਂ ਕਿ ਸਾਨੂੰ ਅੱਜ ਚੀਜ਼ਾਂ ਪੋਸਟਰ ਬਣਾ ਕੇ ਐਸੇ ਬਣਾ ਕੇ ਪਹੁੰਚਦੇ ਕਰ ਦਿਓ ਰਜਿਸਟ੍ਰੇਸ਼ਨਾਂ ਕਈ ਹੋਈਆਂ ਲੇਕਿਨ ਸਬਮਿਸ਼ਨਸ ਨਹੀਂ ਹੋਈਆਂ ਮਤਲਬ ਰਜਿਸਟਰ ਤਾਂ ਕਰ ਲਿਆ ਲੇਕਿਨ ਉਹ ਕੰਮ ਕਰਕੇ ਭੇਜਿਆ ਨਹੀਂ ਸੋ ਉਹ ਫਿਰ ਅਸੀਂ ਹੁਣ ਨੈਕਸਟ ਅਪ ਕੀ ਕਰ ਰਹੇ ਸੀਗੇ ਅਸੀਂ A3 ਪੇਪਰ ਤੇ ਸਾਰਾ ਪ੍ਰਿੰਟ ਕਰਕੇ ਹੁਣ ਅਸੀਂ ਕੀ ਮੋਟਿਵ ਕਰ ਰਹੇ ਸੀਗਾ 3000 ਅਸੀਂ A3 ਪ੍ਰਿੰਟ ਕਰ ਰਹੇ ਹਾਂ ਲੋਕਲ ਜਿੰਨੇ ਗੁਰਦੁਆਰਾ ਸਾਹਿਬ ਨੇ ਗੁਰਮਤ ਸਕੂਲਸ ਨੇ ਮੈਲਬਨ ਦੇ ਵਿੱਚ ਸਿਡਨੀ ਦੇ ਵਿੱਚ ਆਪਾਂ ਉੱਥੇ ਸਾਰੇ ਆਪਾਂ ਡਿਸਟ੍ਰੀਬਿਊਟ ਕਰਨਾ ਸੋ ਦੈਟ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਆਪਾਂ ਕਾਗਜ਼ ਦਾ ਉਹ ਆਰਾਮ ਨਾਲ ਪੜ੍ਹ ਕੇ ਡਰਾਅ ਕਰਕੇ ਤੇ ਸਾਰੇ 올 ਓਵਰ ਆਸਟ੍ਰੇਲੀਆ ਦੇ ਵਿੱਚ ਸਾਡੇ ਵਲੰਟੀਅਰਸ ਹੈਗੇ ਆ ਸੋ ਪਲੀਜ਼ ਸਾਡੀ ਜਿਹੜੀ ਵੈਬਸਾਈਟ ਹੈਗੀ ਆ australiansikhforum.com.au ਉਹਦੇ ਵਿੱਚ ਤੁਸੀਂ ਜਾ ਕੇ ਲੱਭ ਸਕਦੇ ਆ ਕਿ ਤੁਹਾਡਾ ਲੋਕਲ ਵਲੰਟੀਅਰ ਕਿਹੜਾ ਆ ਜਿਹੜਾ ਵੀ ਤੁਹਾਡਾ ਵਲੰਟੀਅਰ ਹੈਗਾ ਤੁਸੀਂ ਉਹਦੇ ਕੋਲ ਨਾ ਲੈ ਕੇ ਉਹਦੇ ਕੋਲ ਫੋਨ ਕਰਕੇ ਜਾਂ ਉਹਨੂੰ ਸਬਮਿਸ਼ਨ ਕਰ ਸਕਦੇ ਆ ਸੋ ਇਟਸ ਵੈਰੀ ਇੰਪੋਰਟੈਂਟ ਐਜ਼ ਤੁਸੀਂ ਕਿਹਾ ਕਿ ਇੱਕ ਬੰਦੇ ਦਾ ਕੰਮ ਤਾਂ ਹੈ ਨਹੀਂ ਲੇਕਿਨ ਸਾਰੇ ਆਪਾਂ ਰਲ ਮਿਲ ਕੇ ਇਹਨੂੰ ਬਹੁਤ ਵਧੀਆ ਕਰ ਸਕਦੇ ਆ ਤੇ ਕੋਸ਼ਿਸ਼ ਇਹ ਆ ਕਿ ਜਿੰਨੇ ਵੀ ਸਾਡੇ ਅਵਲ ਸੇ ਪੋਸਟਰ ਆਉਣਗੇ ਬੱਚਿਆਂ ਦੇ ਬਣਾਏ ਹੋਏ ਤੇ ਉਹ ਸਾਰੇ ਆਪਾਂ ਉੱਥੇ ਡਿਸਪਲੇ ਕਰਨੇ ਆ ਗੇਮਾਂ ਦੇ ਉੱਪਰ ਤੇ ਆਪਾਂ ਤਾਂ ਕਿ ਕਮਿਊਨਿਟੀ ਵਾਲੇ ਸਾਰੇ ਆਪਾਂ ਜਾ ਕੇ ਦੇਖ ਸਕਣ ਕਿ ਨਿਆਣੇ ਕਿਹੜੇ ਟੌਪਿਕ ਬਾਰੇ ਕੀ ਸੋਚਦੇ ਆ ਸੋ ਇਟ ਵਿਲ ਬੀ ਰੀਅਲੀ ਗੁੱਡ ਹਾਂਜੀ ਫॉर एवरीवन ਟੂ ਸੀ ਦੈਟ ਇਟ ਵਿਲ ਬੀ ਵੈਰੀ ਯੂਨੀਕ ਥਿੰਗ ਐਜ਼ ਵੈਲ ਤੇ ਪਲੀਜ਼ ਜਰੂਰ ਸਾਰੇ ਜਾਣੇ ਹਨਾ ਇੱਕ ਤਾਂ ਪਹਿਲਾਂ ਹੈਲਪ ਕਰਾ ਦਿਓ ਸਾਨੂੰ ਸਬਮਿਸ਼ਨਸ ਜ਼ਿਆਦਾ ਤੋਂ ਜ਼ਿਆਦਾ ਲੈਣ ਵਾਸਤੇ ਤੇ ਬਾਅਦ ਦੇ ਵਿੱਚੋਂ ਪਲੀਜ਼ ਮੇਲੇ ਦੇ ਵਿੱਚ ਆ ਕੇ ਦੇਖਿਓ ਜਰੂਰ ਕਿ ਨਿਆਣੇ ਸਾਡੇ ਕੀ ਸੋਚਦੇ ਆ ਜੀ ਕਿਹੜੀ ਟੌਪਿਕ ਤੇ ਬਿਲਕੁਲ ਤੇ ਸਿੱਖ ਗੇਮਸ ਜਦੋਂ ਆਪਾਂ ਗੱਲ ਕਰਦੇ ਆ ਇਹਦੇ ਵਿੱਚ ਆਪਾਂ ਗੱਲ ਕਰਦੇ ਆ ਕਿ ਇੱਕ ਸਰੀਰਕ ਵਿਕਾਸ ਇਕੱਲੇ ਆਪਾਂ ਸਰੀਰਕ ਵਿਕਾਸ ਦੀ ਨਹੀਂ ਗੱਲ ਕਰਦੇ ਸਿੱਖ ਫਾਰਮ ਦੇ ਵਿੱਚ ਅਸੀਂ ਆਪਣੇ ਮਾਨਸਿਕ ਵਿਕਾਸ ਦੀ ਵੀ ਗੱਲ ਕਰਦੇ ਆ ਇਸ ਕਰਕੇ ਪੇਰੈਂਟਸ ਜਿਹੜੇ ਬੱਚੇ ਕੁਝ ਖੇਡਦੇ ਆ ਦੇਖੋ ਉਹਨਾਂ ਦੀ ਤਿਆਰੀ ਚੱਲ ਰਹੀ ਆ ਲਗਾਤਾਰ ਉਹਦੀ ਪ੍ਰੈਕਟਿਸ ਹੋ ਰਹੀ ਆ ਪਰ ਸਿੱਖ ਫਾਰਮ ਦੇ ਵਾਸਤੇ ਜਿੱਦਾਂ ਕੁਲਵੰਤ ਸਿੰਘ ਹੋਣਾ ਨੇ ਕਿਹਾ ਕਿ ਸਾਡੀ ਭਾਈਵਾਲੀ ਜਿਹੜੀ ਬੱਚਿਆਂ ਦੀ ਵਧਾਉਣੀ ਚਾਹੀਦੀ ਆ ਤਾਂ ਕਿ ਉਹ ਕੱਲਾ ਜਿਹੜੀਆਂ ਖਿਡਾਰੀ ਦੇ ਤੌਰ ਦੇ ਉੱਤੇ ਮੱਲਾ ਨਾ ਮਾਨਸਿਕ ਖਿਡਾਰੀ ਦੇ ਤੌਰ ਦੇ ਉੱਤੇ ਵੀ ਕਾਫੀ ਉੱਚੀਆਂ ਉਪਲਬਧੀਆਂ ਨੂੰ ਪ੍ਰਾਪਤ ਕਰਨ ਕਿਉਂਕਿ ਕਹਿੰਦੇ ਹੁੰਦੇ ਆ ਨਾ ਵੀ ਨਰੋਏ ਸਰੀਰ ਦੇ ਵਿੱਚ ਨਰੋਇਆ ਮਨ ਹੁੰਦਾ ਹੈ ਤੇ ਨਰੋਆ ਮਨ ਵੀ ਜਿਹੜਾ ਆ ਉਹ ਆਪਾਂ ਨੂੰ ਬੜਾ ਜ਼ਰੂਰੀ ਆ ਤੇ ਕੁਲਵੰਤ ਸਿੰਘ ਜੀ ਜਿਹੜਾ ਖਿਡਾਰੀਆਂ ਦਾ ਹੁਣ ਤੱਕ ਦਾ ਕਿੱਦਾਂ ਦਾ ਰਿਸਪੌਂਸ ਜਿਹੜਾ ਤੁਸੀਂ ਦੇਖਿਆ ਆ ਕਿਉਂਕਿ ਖਿਡਾਰੀਆਂ ਦੀਆਂ ਵੀ ਕੁਝ ਖਾਸ ਮੰਗਾਂ ਹੋਣਗੀਆਂ ਉਹਨਾਂ ਬਾਰੇ ਕਮੇਟੀ ਕਾਫੀ ਅੱਜ ਕੱਲ੍ਹ 2-4 ਹੁੰਦੀ ਹੋਵੇਗੀ ਹਾਂਜੀ ਕਾਫੀ ਜਿੱਦਾਂ ਅਵਲ ਸੇ ਕਿ ਜਿਨ੍ਹਾਂ ਦੇ ਉਹਨਾਂ ਦੀ ਰਿਫਰੈਸ਼ਮੈਂਟਸ ਹੈਗੀਆਂ ਆ ਜਾਂ ਫਸਟ ਏਡ ਹੈਗੀ ਆ
ਜਾਂ ਹੁਣ ਅਕੋਮੋਡੇਸ਼ਨ ਜਿਹੜੀ ਆਉਣਾ ਜਾਣਾ ਉਹਨਾਂ ਨੂੰ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਕਾਫੀ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਸਾਰਾ ਕੁਝ। ਤੇ ਹਨਾ ਮੇਨਲੀ ਇਹੀ ਹੈ ਕਿ ਚਲੋ ਪ੍ਰਮਾਤਮਾ ਪਹਿਲਾਂ ਤਾਂ ਕਿਸੇ ਦੇ ਸੱਟ ਨਾ ਲਾਵੇ, ਜੇ ਹਨਾ ਕੁਝ ਹੋ ਗਿਆ ਤੇ ਸਾਡੇ ਕੋਲ ਫਸਟ ਏਡ ਕੁਇਕਲੀ ਹੋਵੇ ਜਿੰਨਾ ਜਲਦੀ ਤੋਂ ਜਲਦੀ। ਤੇ ਬਾਕੀ ਉਹਨਾਂ ਨੂੰ ਜਦੋਂ ਰਿਫਰੈਸ਼ਮੈਂਟ ਚਾਹੀਦੀ ਹੈ ਉਹਨਾਂ ਦੀ ਰੈਸਟ ਪ੍ਰੋਪਰ ਹੋਵੇ। ਉਹਨਾਂ ਦਾ ਜਿੱਦਾਂ ਆਪਣਾ ਸੌਕਰ ਦਾ ਵੈਨਿਊ ਆ ਉੱਥੇ ਸਪੈਸ਼ਲ ਇੱਕ ਲੰਗਰ ਲਗਾਇਆ ਗਿਆ ਜਿਹੜਾ, ਤਾਂ ਕਿ ਉਹਨਾਂ ਨੂੰ ਜ਼ਿਆਦਾ ਟਰੈਵਲ ਨਾ ਕਰਨਾ ਪਵੇ ਪਲੇਅਰਸ ਨੂੰ। ਸੋ ਇਦਾਂ ਦੀਆਂ ਚੀਜ਼ਾਂ ਆਪਾਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਹੈ ਜੀ ਕਿ ਸਾਰੀ ਜਗ੍ਹਾ ਪ੍ਰੋਪਰਲੀ ਲੰਗਰ ਟਾਈਮ 'ਤੇ ਪਹੁੰਚਦਾ ਹੋਵੇ। ਤੇ ਅਵਸ ਹੈ ਕਿ ਹੋਰ ਇਸ ਵਾਰੀ ਇੱਕ ਗੱਲ ਮੈਂ ਜ਼ਰੂਰ ਦੱਸਣੀ ਚਾਹੁੰਦਾ ਇਹਦੇ ਵਿੱਚ, ਜਿਹੜਾ ਯੂਥ ਹੈਗਾ ਆ ਉਹਨਾਂ ਵਾਸਤੇ ਅਸੀਂ ਈਵੈਂਟ ਰੱਖਿਆ ਆ, ਯੂਥ ਨੈਟਵਰਕਿੰਗ ਈਵੈਂਟ, ਜੋ ਕਿ ਉਹ ਸੇਮ ਮੇਰਾ ਮੇਨ ਵੈਨਿਊ ਆ ਉੱਥੇ ਹੋਊਗਾ ਫਰਾਈਡੇ ਨਾਈਟ ਨੂੰ ਜਿੱਦਾਂ 6 ਵਜੇ ਹੋਣਾ ਆ। ਤੇ ਉੱਥੇ ਅਸੀਂ ਜ਼ਰੂਰ ਚਾਹੁੰਦੇ ਆ ਸਾਡੇ ਜਿਹੜੇ ਯੂਥ ਹੈਗੇ ਆ ਜਿਹੜੇ ਪੂਰਾ ਦਿਨ ਸਪੋਰਟਸ ਖੇਡਣਗੇ ਤੇ ਸ਼ਾਮ ਨੂੰ ਇੱਕ ਨੈਟਵਰਕਿੰਗ ਈਵੈਂਟ ਜ਼ਰੂਰ ਹੈਗਾ ਆ ਤੇ ਉੱਥੇ ਉਹ ਪਾਰਟਿਸਿਪੇਟ ਕਰ ਸਕਦੇ ਆ। ਤੇ ਉਹ ਬਹੁਤ ਵਧੀਆ ਹੋਊਗਾ। ਤੇ ਹਾਂਜੀ ਜੀ। ਤੇ ਕੁਲਵੰਤ ਸਿੰਘ ਜੀ, ਜਿੱਦਾਂ ਇੱਕ ਮੇਨ ਅਟਰੈਕਸ਼ਨ ਆ ਕਿ ਜਿਹੜੀ ਸਾਡੀ ਓਪਨਿੰਗ ਸੈਰੇਮਨੀ ਆ, ਓਪਨਿੰਗ ਹਾਂਜੀ ਸੈਰੇਮਨੀ ਦੇ ਬਾਰੇ ਇਹ ਵੀ ਹੁੰਦਾ ਕਿ ਸਾਰੇ ਜਿਹੜੇ ਆ ਬੜੇ ਤਤਪਰ ਰਹਿੰਦੇ ਆ, ਪੇਰੈਂਟਸ ਵੀ ਜਾਂ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਦੇ ਵਾਸਤੇ ਬੜਾ ਇੱਕ ਅਦਭੁਤ ਇਹ ਸਮੇਲ ਹੁੰਦਾ ਆ। ਸਿਡਨੀ ਦੇ ਵਿੱਚ ਬਹੁਤ ਵਧੀਆ ਹੋਇਆ ਉਹਨਾਂ ਨੇ ਸਟੇਡੀਅਮ ਦੇ ਵਿੱਚ ਜੋ ਕੀਤਾ ਸੀ ਓਪਨਿੰਗ ਹਾਂਜੀ ਸੈਰੇਮਨੀ ਦੇ ਲਈ। ਤੁਹਾਡੀ ਤਿਆਰੀ ਇਸ ਵਾਰ ਕਿਸ ਤਰ੍ਹਾਂ ਦੀ ਆ? ਤਿਆਰੀ ਜੀ ਵਧੀਆ ਮਾਲਕ ਦੀ ਮਿਹਰ ਨਾਲ। ਤੁਸੀਂ ਦੇਖਿਓ ਆਪਾਂ ਚਲੋ ਡੈਲੀਗੇਟਸ ਤਾਂ ਆਪਣੇ ਹੈਗੇ ਆ, ਲੇਕਿਨ ਕਾਫੀ ਉਹਦੇ ਵਿੱਚ ਵੀ ਕਲਚਰਲ ਹੈਗਾ ਆ ਜਾਂ ਕਲੱਬਸ ਨੂੰ ਲੈ ਕੇ ਅੱਜ ਹੀ ਇੱਕ ਡਿਫਰੈਂਟ ਆਪਾਂ ਮਤਲਬ ਕਲੱਬ, ਇੰਡੀਵਿਜੂਅਲ ਕਲੱਬ ਕਿੱਦਾਂ ਪਰਫਾਰਮ ਕਰਦਾ ਆ, ਕਿੱਦਾਂ ਵੈਲ ਆਰਗੇਨਾਈਜ਼ਡ ਰਹਿੰਦਾ ਆ, ਇਹ ਸਾਰਾ ਕੁਝ ਡਿਟੇਲਸ ਆਪਣੀਆਂ ਨਾ ਅੱਜ ਫੇਸਬੁੱਕ ਦੇ ਉੱਪਰ ਸਾਡਾ ਪੇਜ ਆ ਉਹਦੇ ਉੱਪਰ ਸ਼ੇਅਰ ਕੀਤੀਆਂ ਆ। ਸੋ ਸਾਰੇ ਕਲੱਬ ਵਾਲੇ ਬੱਚੇ ਜਿੱਦਾਂ ਉਹਨੂੰ ਦੇਖ ਸਕਦੇ ਆ ਐਂਡ ਦੇ ਕੈਨ ਬੀ ਮਤਲਬ ਦ ਬੈਸਟ ਆਫ ਪਰਫਾਰਮਿੰਗ। ਨਹੀਂ ਆਈ ਵਿਲ ਸੇ ਨਾਟ ਪਰਫਾਰਮਿੰਗ, ਸਾਰੇ ਚਲੋ ਬਹੁਤ ਵਧੀਆ ਪਰਫਾਰਮ ਕਰਦੇ ਆ, ਮਤਲਬ ਆਰਗੇਨਾਈਜ਼ਡ ਜਾਂ ਇਦਾਂ ਮਤਲਬ ਇੱਕ ਫਨੀ ਤਰੀਕੇ ਨਾਲ ਆਪਾਂ ਇੱਕ ਨਿਊ ਇਨੀਸ਼ੀਏਟਿਵ ਆ। ਤੇ ਫੇਸਬੁੱਕ ਦੇ ਉੱਪਰ ਜਾ ਕੇ ਪਲੀਜ਼ ਜ਼ਰੂਰ ਦੇਖਣ ਸਾਰੇ ਕਲੱਬ ਵਾਲੇ ਐਂਡ ਲੈਟਸ ਟਰਾਈ ਟੂ ਮੇਕ ਗੁੱਡ ਫਨ ਆਊਟ ਆਫ ਇਟ। ਇਸ ਵਾਰ ਸਿੱਖ ਗੇਮਾਂ ਦੇ ਵਿੱਚ ਇੱਕ ਵੱਖਰੀ ਪਹਿਲ ਵੀ ਹੋ ਰਹੀ ਆ ਸੰਜੋਗ ਨਾਂ ਦੇ ਹੇਠ। ਕੁਲਵੰਤ ਸਿੰਘ ਜੀ, ਕੀ ਆ ਇਹ ਜਿਹੜਾ ਇਸ ਵਾਰ ਤੁਸੀਂ ਲੈ ਕੇ ਆਏ ਹੋ ਸੰਜੋਗ ਸਿੱਖ ਖੇਡਾਂ ਦੇ ਵਿੱਚ? ਹਾਂਜੀ ਸੰਜੋਗ ਈਵੈਂਟ ਜੀ, ਐਜ਼ ਸਾਰਿਆਂ ਨੂੰ ਪਤਾ ਹੀ ਹੈ ਕਿ ਸਿੱਖ ਖੇਡਾਂ ਦੇ ਵਿੱਚ ਕਰਕੇ ਕਾਫੀ ਵਿਆਹ ਹੋਏ ਵੀ ਆ ਆਸਟ੍ਰੇਲੀਆ 'ਚ ਆਲਰੇਡੀ, ਲੇਕਿਨ ਉਹ ਰਿਕੋਗਨਾਈਜ਼ ਨਹੀਂ ਹੋਇਆ। ਸੋ ਆਪਾਂ ਸੋਚਿਆ ਕਿ ਵਾਈ ਨਾਟ ਇਹਨੂੰ ਪ੍ਰੋਪਰਲੀ ਈਵੈਂਟ ਇੱਕ ਕੰਡਕਟ ਕਰੀਏ ਕਿ ਜਿਹੜੇ ਆਪਣੀ ਕਮਿਊਨਿਟੀ ਦੇ ਜਿੱਦਾਂ ਹੈਗੇ ਆ, ਜਿੱਦਾਂ ਰਿਸ਼ਤੇ ਲੱਭਦੇ ਆ, ਸੋ ਕੁਛ ਵੀ ਆਪਣੇ ਨਿਆਣਿਆਂ ਵਾਸਤੇ, ਸੋ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਇੱਥੇ ਇਕੱਠੇ ਹੋਣ ਦਾ, ਸੋ ਇੱਕ ਦੂਜੇ ਨੂੰ ਮਿਲਣ ਦਾ। ਥੋੜ੍ਹੀ ਬਹੁਤ ਓਬਵੀਅਸਲੀ ਵਿਲ ਟੇਕ ਕੇਅਰ ਆਫ ਆਲ ਦਾ ਪ੍ਰਾਈਵੇਸੀ, ਬਟ ਇੱਕ ਇੱਕ ਇਨੀਸ਼ੀਏਟਿਵ ਕਰ ਰਹੇ ਹਾਂ ਕਿ ਜਿੱਦਾਂ ਆਪਣੀ ਵੈਬਸਾਈਟ ਦੇ ਉੱਪਰ ਵੀ ਰਜਿਸਟਰ ਕਰਾ ਸਕਦੇ ਆ। ਫਿਰ ਆਪਾਂ ਮੇਕ ਸ਼ੋਰ ਕਰਾਂਗੇ ਕਿ ਜਿਹੜੀ ਇਨਫੋਰਮੇਸ਼ਨ ਪ੍ਰੋਪਰ ਚੈੱਕ ਕਰਕੇ ਫਿਰ ਆਪਾਂ ਹੈਂਡ ਓਵਰ ਕਰਾਂਗੇ। ਸੋ ਇਟ ਵਿਲ ਬੀ ਅ ਗੁੱਡ ਪੁਆਇੰਟ, ਲਾਈਕ ਕੋਸ਼ਿਸ਼ ਕਰ ਰਹੇ ਹਾਂ ਕਿ ਐਤਵਾਰ ਨੂੰ 12 ਤੋਂ 1 ਵਜੇ ਦੇ ਵਿੱਚ ਇਹ ਚੀਜ਼ ਕੰਡਕਟ ਕੀਤੀ ਜਾਵੇ। ਵਾਹ ਜੀ ਵਾਹ। ਤੇ ਇੱਕ ਤਰ੍ਹਾਂ ਸਿੱਖ ਖੇਡਾਂ ਦੀ ਜਿਹੜੀ ਕਮੇਟੀ ਹੈ ਇਸ ਵਾਰ ਵਿਚੋਲੇ ਦੀ ਭੂਮਿਕਾ ਵੀ ਨਿਭਾਉਂਗੀ। ਹਾਂਜੀ ਵਿਚੋਲਿਆਂ ਦੇ ਜੀ, ਵੈਸੇ ਤਾਂ ਚਲੋ ਮਾਲਕ ਦੀ ਮਿਹਰ ਨਾਲ ਸਾਡਾ 100% ਸਕਸੈਸ ਰੇਟ ਆ। ਤੇ ਪਰ ਇਹਦੇ ਵਿੱਚ ਇਹ ਗੱਲਾਂ ਚੱਲ ਵੀ ਮਤਲਬ ਇਹ ਕਾਫੀ ਸੀਰੀਅਸ ਟੌਪਿਕ ਵੀ ਹੈਗਾ ਆ ਸਾਡੀ ਕਮਿਊਨਿਟੀ ਦਾ, ਕਿ ਚਲੋ ਆਪਣੇ ਹਾਲੇ ਆਸਟ੍ਰੇਲੀਆ 'ਚ ਤਾਂ ਨਹੀਂ, ਬਟ ਆਪਣੇ ਇੰਗਲੈਂਡ ਦੇ ਵਿੱਚ ਗਰੂਮਿੰਗ ਦਾ ਵੀ ਹੈਗਾ ਆ, ਕਾਫੀ ਇਸ਼ੂ ਚੱਲਦੇ ਆ। ਸੋ ਸਾਡਾ ਫੋਕਸ ਆ ਕਿ ਉਹ ਚੀਜ਼ਾਂ ਨੂੰ ਟੈਕਲ ਕੀਤਾ ਜਾਵੇ ਅਲੱਗ-ਅਲੱਗ ਤਰੀਕੇ ਦੇ ਨਾਲ ਤੇ ਮੈਨੇਜ ਕੀਤਾ ਜਾਵੇ। ਤੇ ਪਰ ਵਿਚੋਲੇ ਦੀ ਤੁਹਾਨੂੰ ਪਤਾ ਹੀ ਹੈ ਜੀ, ਇਹ ਤਾਂ ਹੁਣ ਜਿਹੜਾ ਮਰਜ਼ੀ ਕਰਾ ਲੇ ਪੈਣੀਆਂ ਹੀ ਹੁੰਦੀ ਹੈ। ਨਹੀਂ, ਵਧੀਆ ਇਹ ਗੱਲ ਹੈ ਕਿਉਂਕਿ ਜਦੋਂ ਸਿੱਖ ਗੇਮਸ ਜਦੋਂ ਸਾਡੇ ਸਿਆਣਿਆਂ ਨੇ ਸ਼ੁਰੂ ਕੀਤੀ ਹੋਣੀ ਆ, ਇੱਕ ਉਹਦਾ ਕਾਰਨ ਇੱਕ ਇਹ ਵੀ ਹੋਣਾ ਆ ਕਿ ਕੋਈ ਬੰਦਾ ਜਿੱਦਾਂ ਹੁਣ ਦੇਖੋ ਹਰ ਸਾਲ ਡਿਫਰੈਂਟ ਸ਼ਹਿਰ ਦੇ ਵਿੱਚ ਹੁੰਦਾ ਆ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪਰਿਵਾਰਾਂ ਸਮੇਤ ਜਦੋਂ ਉੱਥੇ ਲੋਕ ਪਹੁੰਚਦੇ ਸੀ ਹਨਾ, ਤੇ ਇਹ ਇੱਕ ਰਿਸ਼ਤੇ ਬਣਦਾ ਵੀ, ਇੱਕ ਸੰਯੋਗ ਬਣਦਾ ਵੀ ਕਾਰਨ ਬਣਦਾ ਸੀ। ਤੇ ਸਪਾਂਸਰ ਦੀ ਜੇ ਆਪਾਂ ਗੱਲ ਕਰੀਏ, ਸਪਾਂਸਰ ਦਾ ਕਿਉਂਕਿ ਬਹੁਤ ਜ਼ਰੂਰਤ ਰਹਿੰਦੀ ਆ, ਬਹੁਤ ਵੱਡੀਆਂ ਗੇਮਸ ਨਹੀਂ, ਬਹੁਤ ਵੱਡੀ ਇੱਕ ਫੰਡ ਦੀ ਜ਼ਰੂਰਤ ਹੁੰਦੀ ਆ। ਤੇ ਸਪਾਂਸਰ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਹਾਂਜੀ ਜੀ, ਸਾਨੂੰ ਪਰਮਾਤਮਾ ਦੀ ਮਿਹਰ ਨਾਲ ਸਾਡੀ ਕਮਿਊਨਿਟੀ ਵੱਲੋਂ ਵੀ ਬਹੁਤ ਵਧੀਆ ਸਪੋਰਟ ਆ ਜੀ ਸਾਡੇ ਸਪਾਂਸਰ ਤੋਂ। ਫਨਵੈਕ ਜਿਹੜੇ ਹੈਗੇ ਆ ਉਹ ਸਾਡੇ ਮੇਨ ਸਪਾਂਸਰ ਹੈਗੇ ਆ। ਰੇਨ ਐਂਡ ਹੋਨ
ਲੈਂਡ ਵਿਕਟੋਰੀਆ, ਉਹ ਸਾਡੇ ਹੈਗੇ ਆ। ਆਸਟ੍ਰੇਲੀਅਨ ਜਿਹੜੀ ਸਾਡੀ ਗਵਰਨਮੈਂਟ ਹੈਗੀ, ਫੈਡਰਲ ਗਵਰਨਮੈਂਟ, ਉਹਨਾਂ ਵੱਲੋਂ ਬਹੁਤ ਵਧੀਆ ਇੱਕ ਗ੍ਰਾਂਟ ਆਈ ਆ ਸਾਡੇ ਕੋਲ। ਸਟੇਟ ਗਵਰਨਮੈਂਟ ਜਿਹੜੀ ਵਿਕਟੋਰੀਆ ਦੀ ਆ, ਉਹਨਾਂ ਵੱਲੋਂ ਵੀ ਗ੍ਰਾਂਟ ਆਈ ਆ। ਤਾਂ ਕਰੇਗੀਬਨ ਗੁਰਦੁਆਰਾ ਸਾਹਿਬ ਆ, ਉਹਨਾਂ ਨੇ ਵੀ ਬਹੁਤ ਵੱਡੀ ਸਪੋਰਟ ਕੀਤੀ ਹੈ ਜੀ। ਸਿਟੀ ਆਫ ਮੈਲਬਨ ਜਿਹੜੀ ਕਾਉਂਸਿਲ ਆ, ਉਹਨਾਂ ਵੱਲੋਂ ਵੀ। ਐਂਡ ਇਹ ਤੋਂ ਇਲਾਵਾ ਹੋਰ ਕਾਫੀ ਸੰਗਤ ਆਲ ਓਵਰ ਆਸਟ੍ਰੇਲੀਆ, ਮੈਂ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਨੇ ਜਿੱਦਾਂ ਫੂਡ ਨੂੰ ਲੈ ਕੇ ਜਾਂ ਫਿਰ ਪਾਣੀ ਨੂੰ ਲੈ ਕੇ ਜਾਂ ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਸਪੋਰਟ ਕਰ ਰਹੇ ਆ, ਆਪ ਮੁਹਾਰੇ, ਹੈ ਨਾ। ਸੋ ਇਹ ਜੀ ਬਾਬਾ ਕਹਿ ਲਓ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਕਮਾਈ ਆ, ਜਿਹੜੀ ਆਪਾਂ ਸਾਰੇ ਵਰਤ ਰਹੇ ਆ। ਸੋ ਹੈ ਨਾ, ਮਿਹਰ ਆ ਜੀ। ਜੀ, ਤੇ ਕੁਲਵੰਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਕੋਈ ਹੋਰ ਸੰਦੇਸ਼ ਤੁਸੀਂ ਸਾਡੀ ਸੰਗਤ ਨੂੰ ਦੇਣਾ ਚਾਹੁੰਦੇ ਹੋ? ਬੇਨਤੀ ਹੈ ਜੀ ਆਪਣੀ ਮੈਲਬਨ ਦੀ ਸੰਗਤ ਵੱਲੋਂ, ਮੈਲਬਨ ਦੀ ਕਮੇਟੀ ਵੱਲੋਂ, ਸਿੱਖ ਖੇਡਾਂ ਦੀ ਕਮੇਟੀ ਵੱਲੋਂ, ਕਿ ਸਾਰਿਆਂ ਨੂੰ ਦਿਸ ਇਜ਼ ਯੋਰ ਗੇਮਸ, ਵੱਧ ਚੜ੍ਹ ਕੇ ਆਓ, ਖੁੱਲ੍ਹੇ ਖਾਤੇ ਆਓ, ਅਤੇ ਤੁਹਾਡੀਆਂ ਆਪਣੀਆਂ ਗੇਮਾਂ ਆ, ਅਤੇ ਗੇਮਾਂ ਨੂੰ ਆ ਕੇ ਪਾਰਕਿੰਗ ਵਾਲੀ ਚੀਜ਼ ਦਾ ਪਲੀਜ਼ ਧਿਆਨ ਰੱਖਿਓ। ਪਬਲਿਕ ਟਰਾਂਸਪੋਰਟ ਜ਼ਰੂਰ ਯੂਜ਼ ਕਰਿਓ ਪਲੀਜ਼। ਅਤੇ ਦੈਟਸ ਵਨ ਆਫ ਦਾ ਇੰਪੋਰਟੈਂਟ ਥਿੰਗ ਜਿਹੜੀ ਤੁਸੀਂ ਧਿਆਨ ਰੱਖਣੀ ਆ। ਅਤੇ ਬਾਕੀ ਤੁਹਾਡੀਆਂ ਆਪਣੀਆਂ ਗੇਮਾਂ ਆ, ਤੁਸੀਂ ਇਹਨੂੰ ਆਪ ਸਕਸੈਸਫੁਲ ਬਣਾਉਣਾ ਆ, ਅਤੇ ਪਰਮਾਤਮਾ ਸਾਰੀ ਕਮਿਊਨਿਟੀ ਨੂੰ ਚੜ੍ਹਦੀ ਕਲਾ 'ਚ ਲੈ ਕੇ ਆਵੇ ਜੀ। ਤੇ ਸਰਦਾਰ ਕੁਲਵੰਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਇਹ ਸਨ ਸਰਦਾਰ ਕੁਲਵੰਤ ਸਿੰਘ ਜੀ, ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਸਿੱਖ ਗੇਮਸ ਜਿਹੜੀਆਂ ਕਿ ਮੈਲਬੌਰਨ ਵਿੱਚ ਹੋ ਰਹੀਆਂ ਆ, ਉਹਨਾਂ ਦੇ ਵਿੱਚ ਨਿਭਾ ਰਹੇ ਨੇ। ਅਤੇ ਦੋਸਤੋ, ਇਸ ਵਾਰ ਇਹ ਗੇਮਾਂ 3, 4, 5 ਅਪ੍ਰੈਲ ਮੈਲਬੌਰਨ ਦੇ ਵਿੱਚ ਹੋ ਰਹੀਆਂ ਆ, ਅਤੇ ਤੁਸੀਂ ਹੁੰਮ ਹੁਮਾ ਕੇ ਉੱਥੇ ਪਹੁੰਚੋ ਤਾਂ ਕਿ ਅਸੀਂ ਜਿਹੜਾ ਆ ਇਹ ਮਹਾਕੁੰਭ ਜਿਹੜਾ ਖੇਡਾਂ ਦਾ, ਇਹਦਾ ਆਨੰਦ ਮਾਣ ਸਕੀਏ। ਇਹ ਆਨੰਦ ਜਿਹੜਾ ਤੁਹਾਡੇ ਸਾਰਿਆਂ ਦੇ ਨਾਲ ਰਲ ਮਿਲ ਕੇ ਆਪਾਂ ਉੱਥੇ ਖੁਸ਼ੀਆਂ ਮਨਾਈਏ, ਇੱਕ ਦੂਜੇ ਦੇ ਨਾਲ ਭਾਈਚਾਰਾ, ਏਕਤਾ, ਸਦਭਾਵਨਾ ਦਾ ਸਬੂਤ ਦਈਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਦਾਂ ਦੇਖਦੇ ਰਹੋ ਇੰਡੋਸ ਟੀਵੀ। ਲਗਾਤਾਰ ਅਸੀਂ ਤੁਹਾਨੂੰ ਉੱਥੋਂ ਲਾਈਵ ਜਿਹੜੀ ਤੁਹਾਨੂੰ ਦਿਖਾਵਾਂਗੇ ਸਾਰੀਆਂ ਗੇਮਸ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।